ਜਰਨਲਿਸਟ ਦਾ ਕੰਮ ਐਕਟਿਵਿਸਟ ਨਾਲੋਂ ਵੀ ਕਈ ਹਾਲਤਾਂ ਦੇ ਵਿੱਚ ਖਤਰਨਾਕ ਹੋ ਗਿਆ। ਵਰਲਡ ਪ੍ਰੈਸ ਫਰੀडम ਇੰਡੈਕਸ 'ਚ 180 ਮੁਲਕਾਂ ਦਾ ਜਿਹੜਾ ਉਹਨਾਂ ਨੇ ਇੰਡੈਕਸ ਦਿੱਤਾ ਫਰੀडम ਦਾ, ਇੰਡੀਆ 150ਵੇਂ ਤੇ ਹੈ ਔਰ ਇੱਕ ਵਰੇ ਦੇ ਵਿੱਚ ਜਿਹੜਾ ਉਹ 8 ਰੈਂਕ ਥੱਲੇ ਡਿੱਗਿਆ। ਹੋਰ ਕਲੇਮ ਕਰਦੇ ਨੇ ਵੀ ਅਸੀਂ ਲਾਰਜੈਸਟ ਡੈਮੋਕ੍ਰੇਸੀ ਹੈ ਔਨ ਦਿਸ ਪਲੈਨਟ। तो फिर सवाल होएगा जी जे डेमोक्रेसी तो मीडिया जोड़ा फोर्थ पिलर होंदा है, तुहानू तो इस इंटरनेशनल रिपोर्ट दे विच 150वें नंबर ते US serve stands with journalists who document religious freedom, persecution and violence, particularly in India, where journalists reporting on abuses towards Muslims, Christians, Dalits, Sikhs and Adivasis are targeted and detained by the government. Viewers, welcome back to our program. So viewers, दूसरे सेगमेंट ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਰਲਡ ਪ੍ਰੈਸ ਫਰੀडम ਡੇ ਦੇ ਮੌਕੇ ਰਿਪੋਰਟਰ ਵਿਦਆਊਟ ਬਾਰਡਰਸ ਆਰਗੇਨਾਈਜੇਸ਼ਨ ਵੱਲੋਂ ਜਿਹੜੀ ਹੈ ਵਰਾ 2022 ਲਈ ਆਪਣੀ ਰਿਪੋਰਟ ਜਾਰੀ ਕੀਤੀ ਗਈ ਹੈ। ਸੋ 180 ਦੇਸ਼ਾਂ ਦੇ ਕੀਤੇ ਗਏ ਸਰਵੇ ਵਿੱਚ ਭਾਰਤ ਨੂੰ ਪ੍ਰੈਸ ਦੀ ਆਜ਼ਾਦੀ ਲਈ 180 ਦੇਸ਼ਾਂ ਵਿੱਚੋਂ ਸ਼ਰਮਨਾਕ 150ਵੇਂ ਰੈਂਕ ਤੇ ਰੱਖਿਆ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਕੱਲ ਓਪਨਿੰਗ ਸੈਗਮੈਂਟ ਦੇ ਵਿੱਚ ਅਸੀਂ ਪ੍ਰੈਸ ਦੀ ਖਾਸ ਤੌਰ ਤੇ ਅੱਜ ਦੇ ਪੀਰੀਅਡ 'ਚ ਹੁਣ ਤਾਂ ਸੋਸ਼ਲ ਮੀਡੀਆ ਔਰ ਇਲੈਕਟ੍ਰੋਨਿਕ ਮੀਡੀਆ ਇਹ ਸਾਰੇ ਦੀ ਕੀ ਅਹਿਮੀਅਤ ਹੈ ਔਰ 20th ਸੈਂਚੁਰੀ 'ਚ ਕਿਵੇਂ ਮੀਡੀਆ ਦਾ ਇਸਤੇਮਾਲ ਫਾਸ਼ਿਸਟ ਨੇ, ਡਿਕਟੇਟਰਸ ਨੇ, ਨਾਜ਼ੀਆਂ ਨੇ ਆਰਟੀਫਿਸ਼ੀਅਲ ਓਪੀਨੀਅਨ ਮੇਕਿੰਗ ਲਈ ਕੀਤਾ, ਕਿਵੇਂ ਲੋਕਾਂ ਦੇ ਜਿਹਨੂੰ ਬ੍ਰੇਨ ਵਾਸ਼ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਕੀਤੇ। ਔਰ ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਇਹ ਸਾਰਾ ਕੰਟਰੋਲ ਕਿਸ ਅੰਦਾਜ਼ ਦੇ ਵਿੱਚ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਵੱਲੋਂ ਇੰਟਰਨੈਸ਼ਨਲੀ ਵੀ ਵਿਦਨ ਇੰਡੀਆ ਤਾਂ ਸਾਹਮਣੇ ਆ, ਅੰਬਾਨੀ, ਅਡਾਨੀ, ਪਤੰਜਲੀ ਸਾਰੇ ਕਿਵੇਂ ਉਹਨਾਂ ਨੇ ਜਿਹਨੂੰ ਮਰਜ਼ੀ ਬਿਲਡ ਕਰਨ। ਜਿਵੇਂ ਅੱਜ ਉਹ ਇੱਕ ਟਵੀਟ ਵਾਇਰਲ ਹੋ ਰਿਹਾ ਸੀ, ਉਹਦਾ ਅੰਨਾ ਹਜ਼ਾਰੇ ਬਿਠਾਇਆ ਸੀ ਮੰਜੀ ਤੇ, ਦਿਖਾਇਆ ਕਿ ਵੀ ਇਹ ਦਿੱਲੀ ਦੇ ਵਿੱਚ ਵਾਇਰਸ ਛੱਡ ਕੇ ਆਪ ਆ ਕੇ ਇੱਥੇ ਆਰਾਮ ਨਾਲ ਬੈਠਾ। ਹੁਣ ਜ਼ਾਹਰ ਹੈ ਵੀ ਅੰਨਾ ਹਜ਼ਾਰੇ ਨੂੰ ਕਿਵੇਂ ਇੱਕ ਆਰਡੀਨਰੀ ਬੰਦੇ ਨੂੰ 24/7 ਇਹਨਾਂ ਅਡਾਨੀਆਂ ਅੰਬਾਨੀਆਂ ਦੇ ਮੀਡੀਆ ਨੇ ਮਹਾਤਮਾ ਗਾਂਧੀ ਬਣਾ ਕੇ ਪੇਸ਼ ਕੀਤਾ, ਕਿਉਂਕਿ ਮਨਮੋਹਨ ਸਿੰਘ ਦੀ ਸਰਕਾਰ ਸੀ ਤੇ ਕਰਪਸ਼ਨ ਦੇ ਖਿਲਾਫ ਲੋਕਪਾਲ ਔਰ ਫਲਾਣਾ ਤੇ ਢਿਮਕਾ ਉਹਨੂੰ ਵਰਤ ਕੇ ਅੱਜ ਉਹ ਜਿਹੜਾ ਜਿਹਨੂੰ ਕਹਿੰਦੇ ਨੇ ਕਿ ਐਨੋਨੀਮਸ ਜਿਹੜਾ ਉਸ ਹਾਲਤ ਦੇ ਵਿੱਚ ਹੈ ਵੀ ਕਿਸੇ ਨੂੰ ਕੋਈ ਨਹੀਂ ਹੈ, ਉਦੋਂ ਕਿਵੇਂ ਕੀਤਾ। ਸੋ ਇਹ ਮੀਡੀਆ ਦਾ ਕ੍ਰਿਸ਼ਮਾ ਹੈ, ਅਸੀਂ ਅਰਾਊਂਡ ਦਾ ਗਲੋਬ ਦੇਖਦੇ ਹਾਂ। ਔਰ ਇਹੀ ਕਾਰਨ ਹੈ ਬੇਸ਼ੱਕ ਜਦੋਂ ਡੈਮੋਕ੍ਰੇਸੀ ਦੀ ਗੱਲ ਕੀਤੀ ਜਾਂਦੀ ਹੈ ਤੇ ਡੈਮੋਕ੍ਰੇਸੀ ਦੇ ਲੈਜਿਸਲੇਚਰ, ਐਗਜ਼ੈਕਟਿਵ ਔਰ ਜੁਡੀਸ਼ਰੀ 3 ਪਿਲਰ ਕਹੇ ਜਾਂਦੇ ਨੇ ਔਰ ਜਿਨ੍ਹਾਂ ਨੇ ਇਸ ਨੂੰ ਡੈਮੋਕ੍ਰੇਸੀ ਦੀ ਪ੍ਰੋਪਰ ਜਿਹੜੀ ਹੈ ਉਸ ਦੀ ਸਾਂਭ ਸੰਭਾਲ ਜਾਂ ਡੈਮੋਕ੍ਰੇਸੀ ਰਹੇ, ਜਿਹਨੂੰ ਕਦੇ ਲਿੰਕਨ ਦੇ ਲਫ਼ਜ਼ ਆਫ ਦਾ ਪੀਪਲ, ਬਾਏ ਦਾ ਪੀਪਲ, ਫॉर ਦਾ ਪੀਪਲ ਨਾਲ ਕਿਹਾ ਜਾਂਦਾ ਤੇ ਮੀਡੀਆ ਨੂੰ ਐਜ਼ ਏ 4th ਪਿਲਰ ਕਿਹਾ ਜਾਂਦਾ। ਔਰ ਜ਼ਾਹਰ ਹੈ ਕਿ ਵੀ ਜਿੱਥੇ ਤੁਹਾਡੇ ਕੋਲ ਵਿਚਾਰਾਂ ਦੀ ਆਜ਼ਾਦੀ ਹੈ ਔਰ ਅਮਰੀਕਾ ਦੀ ਜਦੋਂ ਅਸੀਂ ਗੱਲ ਕਰਦੇ ਫਸਟ ਅਮੈਂਡਮੈਂਟ ਇਸ ਲਈ ਅਹਿਮੀਅਤ ਰੱਖਦੀ ਹੈ, ਜਿਹਨੇ ਹਰ ਇੱਕ ਨੂੰ ਅਮਰੀਕਾ ਦੇ ਵਿੱਚ ਕੋਈ ਵੀ ਕੁਛ ਵੀ ਕਹਿ ਸਕਦਾ ਹੈ, ਕਰ ਸਕਦਾ ਹੈ। ਜੇ ਅਸੀਂ ਆਪਣੀ ਆਜ਼ਾਦੀ ਦੀ ਗੱਲ ਖੁੱਲ੍ਹ ਨਾਲ ਕਰਦੇ ਤੇ ਇੱਕ ਪਾਸੇ ਉਹੀ ਭਾਰਤ ਜਿਹੜਾ ਆਪਣੇ ਆਪ ਨੂੰ ਲਾਰਜੈਸਟ ਡੈਮੋਕ੍ਰੇਸੀ ਕਹਿੰਦਾ, ਉੱਥੇ ਖਾਲਿਸਤਾਨ ਲਫ਼ਜ਼ ਬੇਸ਼ੱਕ ਉਹਨਾਂ ਦੀ ਸੁਪਰੀਮ ਕੋਰਟ ਕਹਿੰਦੀ ਹੈ ਕਿ ਜੀ ਇਹ ਅਗੇਂਸਟ ਦਾ ਲਾਅ ਨਹੀਂ ਹੈ, ਪਰ ਤੁਸੀਂ ਪੰਜਾਬ ਦੀਆਂ ਜੇਲ੍ਹਾਂ 'ਚ ਦੇਖੋਗੇ ਕਿ ਕਿਵੇਂ ਦਰਜਨਾਂ ਸਿੱਖ ਨੌਜਵਾਨ ਡੱਕੇ ਹੋਏ ਨੇ ਕਿ ਉਹਨਾਂ ਨੇ ਖਾਲਿਸਤਾਨ ਦੇ ਨਾਅਰੇ ਲਾਏ ਜਾਂ ਖਾਲਿਸਤਾਨ ਦਾ ਕੋਈ ਪੋਸਟਰ ਲਾਇਆ ਜਾਂ ਉਹਨਾਂ ਦੇ ਕੋਲੋਂ ਕੋਈ ਖਾਲਿਸਤਾਨ ਜਾਂ ਸਿੱਖ ਇਤਿਹਾਸ ਦੀਆਂ ਕਿਤਾਬਾਂ ਮਿਲੀਆਂ, ਉਮਰ ਕੈਦ ਤੱਕ ਦਿੱਤੀ ਹੋਈ ਹੈ ਉਹਨਾਂ ਦੀਆਂ ਅਦਾਲਤਾਂ ਨੇ। ਸੋ ਇਸ ਤੋਂ ਅੰਦਾਜ਼ਾ ਹੋ ਜਾਂਦਾ ਹੈ ਕਿ ਵੀ ਕਿਵੇਂ ਇੱਕ ਪਾਸੇ ਤਾਂ ਆਪਣਾ ਮੀਡੀਆ ਜਿਹੜਾ ਉਹਨੂੰ ਪ੍ਰਮੋਟ ਕਰਕੇ ਉਹ ਆਰਟੀਫਿਸ਼ੀਅਲ ਓਪੀਨੀਅਨ ਮੇਕਿੰਗ ਕਰਦੇ ਨੇ, ਪਰ ਦੂਸਰੇ ਪਾਸੇ ਸਟੇਟ ਦੀ ਰਿਪਰੈਸ਼ਨ ਉਦੋਂ ਸਾਹਮਣੇ ਆਉਂਦੀ ਹੈ ਜਦੋਂ ਜਿਹੜੀਆਂ ਡਿਸੀਡੈਂਟ ਵੌਇਸਿਸ ਨੇ, ਜਿਹੜੀਆਂ ਆਵਾਜ਼ਾਂ ਜਾਂ ਜਿਹੜਾ ਮੀਡੀਆ ਉਹਨਾਂ ਦੇ ਨਾਲ ਇਤਫਾਕ ਨਹੀਂ ਕਰਦਾ,
ਜਾਂ ਹਕੂਮਤ ਨੂੰ ਉਹ ਸਵਾਲ ਪੁੱਛਦੇ ਨੇ, ਹਕੂਮਤ ਦੀਆਂ ਨੀਤੀਆਂ ਦਾ ਕ੍ਰਿਟਿਸਿਜ਼ਮ ਕਰਦੇ ਨੇ। ਇੱਕ ਪਾਰਟ ਤਾਂ ਹੁੰਦਾ ਸੀ ਕਿ ਜੀ ਤੁਸੀਂ ਉਹਨਾਂ ਅਦਾਰਿਆਂ ਦੇ ਇਸ਼ਤਿਹਾਰ ਬੰਦ ਕਰ ਦਿਓ, ਸਰਕਾਰੀ ਇਸ਼ਤਿਹਾਰਾਂ ਦੇ ਸਿਰ ਦੇ ਉੱਤੇ ਬਹੁਤਾ ਮੀਡੀਆ ਚੱਲਦਾ ਹੈ। ਹੁਣ ਤਾਂ ਗੱਲ ਉਸ ਤੋਂ ਅੱਗੇ ਚਲੀ ਗਈ ਕਿ ਭਾਈ ਤੁਸੀਂ ਉਹਨੂੰ ਆਪਣੇ ਗੁੰਡਿਆਂ ਤੋਂ ਕਟਵਾਓ, ਉਸ ਦੇ ਖਿਲਾਫ ਕੇਸ ਰਜਿਸਟਰ ਕਰੋ, ਉਹਨੂੰ ਡੀਫੇਮੇਸ਼ਨ ਦੇ ਥੱਲੇ ਅਦਾਲਤਾਂ 'ਚ ਖਰਾਬ ਕਰੋ, ਤੇ ਨਾ ਹੋਏ ਤਾਂ ਫਿਰ ਪਬਲਿਕ ਸੇਫਟੀ ਐਕਟ ਲਾ ਦਿਓ, UAPA ਲਾ ਦਿਓ, ਜੋ ਕਸ਼ਮੀਰ ਦੇ ਜਰਨਲਿਸਟਾਂ ਨਾਲ ਹੋ ਰਿਹਾ, ਜੋ ਪੰਜਾਬ ਦੇ ਵਿੱਚ। ਜਾਂ ਅਸੀਂ ਦੇਖਿਆ ਕਿ ਪੈਗਾਸਸ ਜਿਹੜਾ ਉਹਨਾਂ ਨੇ ਸਪਾਈਵੇਅਰ ਇਜ਼ਰਾਈਲ ਤੋਂ ਖਰੀਦਿਆ, ਔਰ ਕਿਵੇਂ ਉਹ ਸਭ ਤੋਂ ਜ਼ਿਆਦਾ ਜਿਹੜਾ ਉਹ ਜਰਨਲਿਸਟਾਂ ਦੇ ਫੋਨਾਂ 'ਚ ਵਾੜਿਆ ਗਿਆ ਵੀ ਤੁਹਾਨੂੰ ਪਤਾ ਹੋਏ ਕਿ ਕੀ ਚੱਲ ਰਿਹਾ, ਔਰ ਤੁਸੀਂ ਉਹਦੇ ਮੁਤਾਬਕ ਫਿਰ ਜਿਹੜਾ ਹੈ ਉਹਨਾਂ ਨੂੰ ਕਦੋਂ ਹਰਾਸ ਕਰਨਾ। ਹੁਣ ਇਸ ਸਾਰੇ ਦੇ ਚਲਦਿਆਂ ਅਸੀਂ ਇਹ ਦੇਖਦੇ ਹਾਂ ਕਿ ਵੀ ਦੁਨੀਆ ਦੇ ਵਿੱਚ ਜਰਨਲਿਸਟ ਦਾ ਕੰਮ ਐਕਟਿਵਿਸਟ ਨਾਲੋਂ ਵੀ ਕਈ ਹਾਲਤਾਂ ਦੇ ਵਿੱਚ ਖਤਰਨਾਕ ਹੋ ਗਿਆ, ਕਿਉਂਕਿ ਜਿਹੜੇ ਤਾਂ ਐਕਟਿਵਿਸਟ ਨੇ ਕਿਸੇ ਕਾਜ਼ ਦੇ, ਉਹਨਾਂ ਦੇ ਵਿੱਚ ਤਾਂ ਇੱਕ ਆਪਣਾ ਪੈਸ਼ਨ ਹੁੰਦਾ ਹੈ, ਜਾਂ ਉਹਨਾਂ ਦਾ ਇੱਕ ਆਪਣਾ ਬਾਇਸ ਵੀ ਤੁਸੀਂ ਕਹਿ ਸਕਦੇ ਹੋ, ਕਿਉਂਕਿ ਉਹ ਜਿਸ ਚੀਜ਼ 'ਚ ਉਹਨੂੰ ਮੰਨਦੇ ਨੇ ਉਹ ਉਸ ਦੇ ਉੱਤੇ ਹੀ ਕੰਮ ਕਰ ਰਹੇ ਹੁੰਦੇ ਨੇ। ਲੇਕਿਨ ਜਰਨਲਿਸਟ ਦਾ ਕੰਮ ਤਾਂ ਨਿਰਪੱਖ ਰਿਪੋਰਟਿੰਗ ਹੁੰਦਾ ਹੈ ਕਿ ਬਈ ਉਹਨੇ ਕਿਸੇ ਦਾ ਨਹੀਂ। ਲੇਕਿਨ ਜੇ ਨਿਰਪੱਖ ਰਿਪੋਰਟਿੰਗ ਵਕਤ ਵੇਲੇ ਦੇ ਹਾਕਮਾਂ ਦੇ ਖਿਲਾਫ ਜਾਂਦੀ ਹੈ ਤਾਂ ਉਸ ਆਵਾਜ਼ ਨੂੰ ਉਹ ਕ੍ਰਸ਼ ਕਰਨ ਦੇ ਲਈ ਕਿਸੇ ਹੱਦ ਤੱਕ ਚਲੇ ਜਾਂਦੇ ਨੇ। ਇਸ ਲਈ ਦੁਨੀਆ ਦੇ ਵਿੱਚ ਜਰਨਲਿਸਟਾਂ ਦੇ ਹੱਕਾਂ ਨੂੰ ਪ੍ਰੋਟੈਕਟ ਕਰਨ ਲਈ ਆਰਗੇਨਾਈਜੇਸ਼ਨਸ ਬਣੀਆਂ ਹੋਈਆਂ, ਐਨੂਅਲ ਰਿਪੋਰਟਸ ਜਾਰੀ ਹੁੰਦੀਆਂ ਨੇ। ਇੱਕ ਦਿਨ ਜਿਹੜਾ ਬੀਤਿਆ ਵਰਲਡ ਪ੍ਰੈਸ ਫਰੀडम ਡੇ ਉਹਨੂੰ ਕਿਹਾ ਜਾਂਦਾ, ਉਸ 'ਤੇ ਚਰਚਾ ਹੁੰਦੀ ਹੈ। ਔਰ ਇੱਕ ਪਾਵਰਫੁਲ ਆਰਗੇਨਾਈਜੇਸ਼ਨ ਜਿਸ ਨੂੰ ਰਿਪੋਰਟਰਸ ਸੈਨ ਬਾਰਡਰਸ ਕਹਿੰਦੇ ਨੇ, ਔਰ ਕਿਉਂਕਿ ਫ੍ਰੈਂਚ ਓਰੀਜਨ ਹੈ ਔਰ ਸੈਨ ਟਰਮ, ਔਰ ਇਸ ਨੂੰ ਰਿਪੋਰਟਰਸ ਵਿਦਾਊਟ ਬਾਰਡਰਸ ਵੀ ਕਹਿੰਦੇ ਨੇ। ਔਰ ਰਿਪੋਰਟਰਸ ਵਿਦਾਊਟ ਬਾਰਡਰਸ ਆਪਣੀ ਐਨੂਅਲ ਰਿਪੋਰਟ ਵੀ ਜਾਰੀ ਕਰਦਾ ਹੈ ਕੰਟਰੀ ਬੇਸਡ। ਜਿਵੇਂ ਅਸੀਂ ਐਮਨੈਸਟੀ ਇੰਟਰਨੈਸ਼ਨਲ ਜਾਂ ਹਿਊਮਨ ਰਾਈਟਸ ਵਾਚ ਜਾਂ USF ਜਾਂ ਸਟੇਟ ਡਿਪਾਰਟਮੈਂਟ ਰਿਪੋਰਟਸ ਦੀ ਗੱਲ ਕਰਦੇ ਹਾਂ, ਉਹਨਾਂ ਦੀ ਓਵਰਆਲ ਰਿਲੀਜੀਅਸ ਫਰੀडम ਦੇ ਉੱਤੇ ਰਿਪੋਰਟਸ ਹੁੰਦੀਆਂ ਨੇ। ਲੇਕਿਨ ਇਹ ਕਿਉਂਕਿ ਜਰਨਲਿਸਟ ਸਪੈਸੀਫਿਕ ਬਾਡੀਜ਼ ਨੇ ਔਰ ਇਹ ਰਿਪੋਰਟਰਸ ਐਂਡ ਬਾਰਡਰਸ, ਸੋ ਇਹ ਦੁਨੀਆ ਦੇ ਵਿੱਚ ਉਸ ਡਾਟੇ ਨੂੰ ਮੋਨੀਟਰ ਕਰਦੇ ਨੇ ਕਿ ਭਾਈ ਉਸ ਮੁਲਕ ਦੇ ਵਿੱਚ ਕਿੰਨੇ ਜਰਨਲਿਸਟ ਮਾਰੇ ਗਏ, ਕਿੰਨਿਆਂ ਨੂੰ ਕੇਸਾਂ 'ਚ ਉਲਝਾਇਆ ਗਿਆ, ਕਿੰਨਿਆਂ ਦੇ ਉੱਤੇ ਹੋਰ ਕੀ ਤਸ਼ੱਦਦ ਕੀਤਾ ਗਿਆ, ਔਰ ਉਸ ਦੇ ਮੁਤਾਬਕ ਫਿਰ ਉਹ ਦੁਨੀਆ ਦੇ ਕਿੰਨੇ ਮੁਲਕ ਨੇ ਜਿੱਥੇ ਕਿ ਮੀਡੀਆ ਫ੍ਰੀ ਹੈ, ਕਿੱਥੇ ਪਾਰਸ਼ਲੀ ਫ੍ਰੀ ਹੈ, ਕਿੱਥੇ ਨਾਟ ਫ੍ਰੀ ਹੈ, ਉਸ ਰਿਪੋਰਟ ਨੂੰ ਤਿਆਰ ਕਰਦੇ ਨੇ। ਔਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ, ਮੇਰੇ ਸਾਹਮਣੇ ਉਹ ਰਿਪੋਰਟ ਹੈ ਰਿਪੋਰਟਰਸ ਸੈਨ ਬਾਰਡਰਸ ਦੀ, ਜਿਹਦੇ 'ਚ ਉਹਨਾਂ ਨੇ ਦੁਨੀਆ ਦੇ 180 ਦੇਸ਼ਾਂ ਦਾ ਪ੍ਰੈਸ ਫਰੀडम ਇੰਡੈਕਸ, ਉਹਨਾਂ ਦਾ ਇੱਕ ਫਿਰ ਆਪਣਾ ਕ੍ਰਾਈਟੇਰੀਆ ਹੀ ਨਹੀਂ ਕਿ ਵੀ 4 ਖਬਰਾਂ ਇੱਥੋਂ ਉਹਨਾਂ ਨੇ ਦੇਖੀਆਂ, 2 ਉੱਥੋਂ ਦੇਖੀਆਂ। ਉਹਨਾਂ ਦਾ ਇੱਕ ਪੂਰਾ ਮੇਸ਼ਰ ਹੁੰਦਾ ਜਿਹਦੇ ਰਾਹੀਂ ਜਦੋਂ ਇੰਡੈਕਸ ਬਣਾਇਆ, ਜਿਵੇਂ ਜੇ ਗਲੋਬਲ ਰਿਪੋਰਟਾਂ ਹਿਊਮਨ ਡਿਵੈਲਪਮੈਂਟ UN ਦੀ ਏਜੰਸੀ ਜਿਹੜੀ ਹੈ ਉਹ ਜਿਹੜੀ ਹੈ ਹੰਗਰ ਇੰਡੈਕਸ ਦਿੰਦੀ ਹੈ। ਇੰਡੈਕਸ ਜਦ ਲਫ਼ਜ਼ ਜਦੋਂ ਆਉਂਦਾ ਹੈ ਤਾਂ ਫਿਰ ਇਸ ਦਾ ਇੱਕ ਪੈਰਾਮੀਟਰ ਹੈ, ਇਸ ਦਾ ਇੱਕ ਪ੍ਰੋਪਰ ਪ੍ਰੋਸੀਜਰ ਹੈ ਜਿਹਦੇ ਰਾਹੀਂ ਇਹ ਰਿਪੋਰਟਸ ਤਿਆਰ ਕੀਤੀਆਂ ਜਾਂਦੀਆਂ। ਔਰ ਇਹਨਾਂ ਦੀ ਆਪਣੀ, ਔਰ ਇਹ ਅੱਜ ਖਬਰ ਤਾਂ ਸਾਰੇ ਇੰਟਰਨੈਸ਼ਨਲ ਮੀਡੀਆ 'ਚ ਹੈ, ਲੇਕਿਨ ਇੰਡੀਆ ਨੇ ਵੀ, ਕਿਉਂਕਿ ਇਸ ਕਿਸਮ ਦੀ ਖਬਰ ਜਿਹੜੀ ਸਾਰੇ ਪਾਸੇ ਆ ਜਾਏ ਫਿਰ ਉਹਨਾਂ ਦਾ ਛਾਪਣਾ ਵੀ ਉਹਨਾਂ ਲਈ ਮਜਬੂਰੀ ਬਣ ਜਾਂਦੀ ਹੈ। ਹਿੰਦੁਸਤਾਨ ਟਾਈਮਜ਼ ਨੇ ਛਾਪਿਆ, India falls 8 positions to 150th rank out of 180 countries in RSF Reporters San Frontiers 2022 World Press Freedom Index। ਕਿ World Press Freedom Index 'ਚ 180 ਮੁਲਕਾਂ ਦਾ ਜਿਹੜਾ ਉਹਨਾਂ ਨੇ ਇੰਡੈਕਸ ਦਿੱਤਾ ਫਰੀडम ਦਾ, ਇੰਡੀਆ 150ਵੇਂ 'ਤੇ ਹੈ। ਔਰ ਇੱਕ ਵਰੇ ਦੇ ਵਿੱਚ ਜਿਹੜਾ ਉਹ 8 ਰੈਂਕ ਥੱਲੇ ਡਿੱਗਿਆ ਹੋਰ। ਸੋ ਜ਼ਾਹਰ ਹੈ ਕਿ ਭਾਈ ਉਸ ਤੋਂ ਪਹਿਲਾਂ ਉਹ 158 ਤੇ ਹੋਏਗਾ ਪਿਛਲੀ ਰਿਪੋਰਟ 2021 ਔਰ ਹੁਣ ਉਹ ਆ ਕੇ ਜਿਹੜਾ 150। ਹੁਣ ਤੁਸੀਂ ਦੇਖੋ, ਇੱਕ ਆਮ ਬੰਦੇ ਨੂੰ ਪੁੱਛੋ ਕਿ ਜੀ ਇਹ, ਔਰ ਉਹਨੂੰ ਕਹੋ ਕਿ ਜੀ ਇਹ ਕਲੇਮ ਕਰਦੇ ਨੇ ਵੀ ਅਸੀਂ ਲਾਰਜੈਸਟ ਡੈਮੋਕ੍ਰੇਸੀ ਹੈ ਔਨ ਦਿਸ ਪਲੈਨਟ, ਤੇ ਫਿਰ ਸਵਾਲ ਹੋਏਗਾ ਜੀ ਜੇ ਡੈਮੋਕ੍ਰੇਸੀ 'ਚ ਤਾਂ ਮੀਡੀਆ ਜਿਹੜਾ ਉਹ 4th ਪਿਲਰ ਹੁੰਦਾ। ਤੁਹਾਨੂੰ ਤਾਂ ਇਸ ਇੰਟਰਨੈਸ਼ਨਲ ਰਿਪੋਰਟ ਦੇ ਵਿੱਚ 150ਵੇਂ ਨੰਬਰ ਤੇ ਜਦੋਂ ਤੁਸੀਂ ਸ਼ਰਮਨਾਕ ਲਫ਼ਜ਼ ਤੁਸੀਂ ਕਿਹਾ, ਬਿਲਕੁਲ ਠੀਕ ਹੈ ਕਿ ਵਾਟ ਇਜ਼ ਸ਼ੇਮ। ਇਹ ਇੱਦਾਂ ਦੀ, ਇਹਦੇ ਤੋਂ
ਤਾਂ ਕਈ ਜਿਹੜੀਆਂ ਨੇ ਈਵਨ ਨੇਪਾਲ ਉਹ ਪਿਛਲੇ 1 ਸਾਲ ਦੇ ਵਿੱਚ 30 ਮਾਰਕ ਉੱਪਰ ਗਿਆ। ਹਾਲਾਂ ਨੇਪਾਲ ਦੇ ਵਿੱਚ ਸਿਵਲ ਵਾਰ ਹੋਈ ਹੈ, ਕਮਿਊਨਿਸਟਾਂ ਨੇ ਉੱਥੇ ਹਕੂਮਤ ਲਈ ਦੂਜਾ ਲਿਆ, ਔਰ ਇਸ ਸਾਰੇ ਦੇ ਚੱਲਦਿਆਂ ਉਹਨਾਂ ਨੇ ਇਹ ਕਿਹਾ। ਫਿਰ ਉਹਨਾਂ ਨੇ ਜਿਹੜੇ 10 ਬੈਸਟ ਮੁਲਕ ਨੇ ਜਿਨ੍ਹਾਂ ਦੇ ਟੌਪ ਫਰੀडम ਹੈ, ਉਹਨਾਂ 'ਚ ਉਹੀ ਜਿੱਥੇ ਅੱਜ ਕੱਲ੍ਹ ਮੋਦੀ ਜਾ ਕੇ ਹੱਥ ਮਿਲਾ ਰਿਹਾ ਔਰ ਦੱਸ ਰਿਹਾ ਕਿ ਇੱਕ ਪਾਸੇ ਮੈਂ ਕਿਹਾ ਵੀ ਆਹ ਦੇਖ ਲਓ ਡੈਮੋਕ੍ਰੇਸੀ ਨੂੰ ਰਿਪਰੈਜ਼ੈਂਟ ਕਰਨ ਵਾਲਾ, ਔਰ ਉਹ ਮੁਲਕ ਜਿਹੜੇ ਨਾਰਥ ਐਟਲਾਂਟਿਕ ਮੁਲਕ ਨੇ ਉਹਨਾਂ ਦੇ ਵਿੱਚ ਸਭ ਤੋਂ ਟੌਪ 'ਤੇ ਜਿਹੜੀ ਕੰਪਲੀਟ ਨੰਬਰ 1 ਦਰਜਾ ਉਹ ਨਾਰਵੇ, ਫਿਰ ਡੈਨਮਾਰਕ, ਫਿਰ ਸਵੀਡਨ ਔਰ ਫਿਨਲੈਂਡ। ਇਹ ਨੇ ਸਾਰੇ ਜਿਨ੍ਹਾਂ ਨੂੰ ਨਾਰਥ ਐਟਲਾਂਟਿਕ ਕੰਟਰੀਜ਼ ਕਹਿੰਦੇ ਨੇ, ਨਾਰਡਿਕ ਕੰਟਰੀਜ਼ ਵੀ ਕਿਹਾ ਜਾਂਦਾ। ਔਰ ਇਹਨਾਂ ਦੇ ਵਿੱਚ ਲਾਈਫ ਵੀ ਲੋਕ ਜ਼ਿਆਦਾ ਖੁਸ਼ ਨੇ, ਲਿਬਰਟੀਜ਼ ਵੀ ਨੇ, ਔਰ ਬਹੁਤ ਆਜ਼ਾਦੀਆਂ ਨੇ, ਬਹੁਤ ਜ਼ਿਆਦਾ ਡਿਵੈਲਪਮੈਂਟ ਹੈ, ਸੋਸ਼ਲ ਸਿਸਟਮ ਬਹੁਤ ਵਧੀਆ ਹੈ। ਔਰ ਇਸ ਕਰਕੇ ਜਦੋਂ ਤੁਹਾਡੇ ਕੋਲ ਸਿਸਟਮ ਵਧੀਆ ਹੈ ਤੇ ਤੁਹਾਨੂੰ ਕੋਈ ਚੀਜ਼ ਲੁਕਾਉਣ ਦੀ ਲੋੜ ਨਹੀਂ ਹੈ, ਤੁਹਾਨੂੰ ਸੁਪਰੈਸ਼ਨ ਜਾਂ ਰਿਪਰੈਸ਼ਨ ਦੀ ਲੋੜ ਨਹੀਂ ਹੈ। ਸੋ ਇਹ ਜਿਹੜੇ ਨੇ, ਔਰ ਮੈਂ ਹੈਰਾਨ ਸੀ ਐਸਟੋਨੀਆ, ਹੁਣ ਸੋਵੀਅਤ ਯੂਨੀਅਨ ਨਾਲੋਂ ਜਿਹੜੇ 15 ਸਟੇਟਾਂ ਟੁੱਟੀਆਂ, ਉਹ ਜਿਹੜੇ ਮੁਲਕ ਬਣੇ ਉਹਨਾਂ 'ਚ ਲਿਥੁਆਨੀਆ, ਲਾਤਵੀਆ, ਐਸਟੋਨੀਆ ਸੀ। ਬਾਲਟਿਕ ਸਟੇਟਾਂ ਦੇ ਹਵਾਲੇ ਨਾਲ ਗੱਲ ਕਰਦੇ, ਐਸਟੋਨੀਆ ਜਿਹੜਾ ਉਹ 4ਥੇ ਨੰਬਰ 'ਤੇ ਹੈ ਇਹ ਸਾਰੇ ਦੇ ਵਿੱਚ। ਫਿਰ ਆਇਰਲੈਂਡ, ਪੁਰਤਗਾਲ, ਮੈਨੂੰ ਨਹੀਂ ਸੀ ਅੰਦਾਜ਼ਾ ਕਿ ਪੁਰਤਗਾਲ ਵਰਗਾ ਮੁਲਕ ਜਿਹੜਾ, ਔਰ ਫਿਰ ਮੈਨੂੰ ਸਮਝ ਆਈ ਕਿ ਜੇ ਪਰਮਜੀਤ ਸਿੰਘ ਪੰਮਾ ਜਿਹੜੇ ਪੁਰਤਗਾਲ ਗਏ ਔਰ ਉਹਨਾਂ ਨੂੰ ਕਿਵੇਂ ਇੰਡੀਅਨ ਪੁਲਿਸ ਔਰ ਉਹਨਾਂ ਦੀ ਗਵਰਨਮੈਂਟ ਉੱਥੋਂ ਲਿਜਾਣਾ ਚਾਹੁੰਦੀ ਸੀ ਔਰ ਉੱਥੇ ਪਹੁੰਚ ਗਏ ਔਰ ਕਿਵੇਂ ਉਹਨਾਂ ਨੇ ਆਪਣਾ ਕੇਸ ਜਿੱਤਿਆ, ਇਹ ਸੰਭਵ ਵੀ ਤਾਂ ਸੀ ਕਿ ਪੁਰਤਗਾਲ ਦੀ ਸੁਸਾਇਟੀ ਦੇ ਵਿੱਚ ਬਾਹਰਲੀ ਦਖਲਅੰਦਾਜ਼ੀ ਨਹੀਂ ਹੈ, ਸਿਆਸੀ ਦਖਲਅੰਦਾਜ਼ੀ ਨਹੀਂ ਹੈ, ਔਰ ਉਹਨਾਂ ਨੇ ਮੂੰਹ ਸੁੱਟਿਆ ਇੰਡੀਅਨ ਕੇਸ ਨੂੰ। ਔਰ ਪਰਮਜੀਤ ਸਿੰਘ ਪੰਮਾ ਜਿਹੜੇ ਨੇ ਉਹ ਫਰੀडम ਦੇ ਨਾਲ ਵਾਪਸ ਆਏ ਔਰ ਇਸ ਵੇਲੇ ਉਹ ਸਿੱਖਸ ਫਾਰ ਜਸਟਿਸ ਦੇ ਮੇਨ ਐਕਟਿਵਿਸਟ ਨੇ UK ਦੇ ਵਿੱਚ, ਖਾਲਿਸਤਾਨ ਦੀ ਆਜ਼ਾਦੀ ਦੇ। ਫਿਰ ਕੋਸਟਾਰੀਕਾ, ਈਵਨ ਲਿਥੁਆਨੀਆ ਜਿਹੜਾ ਮੈਂ ਬਾਲਟਿਕ ਸਟੇਟਾਂ ਦੀ ਗੱਲ ਕੀਤੀ ਹੈ, ਉਸ ਦਾ ਵੀ ਜਿਹੜਾ ਰੁਤਬਾ ਹੈ ਉਹ 28ਵੇਂ ਜਿਹੜਾ ਉਹ ਰੈਂਕ 9ਵੇਂ ਨੰਬਰ 'ਤੇ ਹੈ, ਔਰ ਲਾਈਚਟੈਨਸਨ ਜਿਹੜਾ ਉਹ 10ਵੇਂ 'ਤੇ ਹੈ। ਸੋ ਜ਼ਾਹਰ ਹੈ ਕਿ ਵੀ ਇਹ ਅਸੀਂ ਬੈਸਟ ਦੀ ਗੱਲ ਕੀਤੀ ਹੈ। ਔਰ ਇਹ ਸਾਰੇ ਦੇ ਨਾਲ ਜੇ ਅਸੀਂ ਅਦਰਵਾਈਜ਼ ਦੇਖੀਏ ਕਿ ਭਾਈ ਕਿਵੇਂ ਉਹਨਾਂ ਦੇ ਵਰਸਟ ਰੈਂਕਿੰਗਸ ਦੇ ਵਿੱਚ ਕੀ ਜਾਂਦਾ ਹੈ, ਔਰ ਫਿਰ ਬੈਸਟ ਜਿਹੜਾ ਵਰਸਟ ਦੇ ਵਿੱਚ ਜਿਹੜੇ ਆ ਜਾਂਦੇ ਨੇ ਉਹਨਾਂ ਦੇ ਵਿੱਚ ਸੀਰੀਅਨ ਅਰਬ ਰਿਪਬਲਿਕ ਹੈ 171ਵੇਂ ਨੰਬਰ 'ਤੇ, ਇਰਾਕ ਹੈ 172ਵੇਂ, ਕਿਊਬਾ 173ਵੇਂ, ਵਿਤਨਾਮ 174ਵੇਂ ਨੰਬਰ 'ਤੇ ਹੈ, ਚਾਈਨਾ 175ਵੇਂ 'ਤੇ ਹੈ, ਮਿਆਂਮਾਰ 176 ਹੈ, ਤੁਰਕਮਾਨਿਸਤਾਨ 177, ਇਸਲਾਮਿਕ ਰਿਪਬਲਿਕ ਆਫ ਈਰਾਨ 178 ਔਰ ਐਰੀਟਰੀਆ 179 ਦੇ ਉੱਤੇ, ਔਰ ਕੋਰੀਆ, ਨਾਰਥ ਕੋਰੀਆ ਜਿਹਨੂੰ ਅਸੀਂ ਕਹਿੰਦੇ ਹਾਂ, ਉਹ 180ਵੇਂ ਨੰਬਰ 'ਤੇ ਹੈ। ਪਰ ਅਸੀਂ ਗ੍ਰੇਟ ਭਾਰਤ ਦੀ ਗੱਲ ਕਰੀਏ, ਸਾਡਾ ਵਾਹ ਤਾਂ ਉਹਨਾਂ ਦੇ ਨਾਲ ਹੈ ਕਿ ਵੀ ਇਸ ਸਾਰੇ ਦੇ ਚੱਲਦੇ ਆ ਹੁਣ ਇਹਦੀ ਕੀ ਐਕਸਪਲੇਨੇਸ਼ਨ ਦੇਣਗੇ। ਜੇ US ਸਰਫ ਰਿਪੋਰਟ ਨੇ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਕਿਹਾ ਤੇ ਉਸ ਨੂੰ ਰਿਡੀਕਿਊਲ ਕੀਤਾ ਸੀ ਉਹਨਾਂ ਦੇ ਫੋਰਨ ਮਿਨਿਸਟਰ ਨੇ ਕਿ ਜੀ ਇਹ ਤਾਂ US ਸਰਫ ਹੀ ਜਿਹੜੀ ਹੈ ਇਹਦੀ ਕੀ ਔਕਾਤ ਹੈ, ਇਹ ਸਾਨੂੰ ਦੱਸਣ ਕਿ ਕੀ ਹੈਗਾ। ਪਰ ਇਸ ਵਰਲਡ ਪ੍ਰੈਸ ਫਰੀडम ਦੇ ਮੌਕੇ ਜਿਵੇਂ ਮੈਂ ਗੱਲ ਕੀਤੀ ਕਿ ਨੇਪਾਲ ਵਰਗਾ ਮੁਲਕ, ਨੇਪਾਲ ਹੈਜ਼ ਕਲਾਈਮਡ ਅਪ ਬਾਈ 30 ਪੁਆਇੰਟਸ ਇਨ ਦਾ ਗਲੋਬਲ ਰੈਂਕਿੰਗ ਐਟ 76th ਪੋਜੀਸ਼ਨ। ਇੰਡੀਆ ਆਪਣੇ ਆਪ ਨੂੰ ਡੈਮੋਕ੍ਰੇਸੀ ਕਹਿਣ ਵਾਲਾ 150ਵੇਂ ਸ਼ਰਮਨਾਕ ਰੈਂਕ 'ਤੇ ਹੈ, ਔਰ ਨੇਪਾਲ ਜਿਹੜਾ ਉਹ 76ਵੇਂ ਮਾਰਕ ਦੇ ਉੱਤੇ ਜਿਹੜਾ ਆ ਕੇ ਬੈਠਾ। ਔਰ ਇਸੇ ਤਰ੍ਹਾਂ ਜਿਹੜਾ ਦੂਸਰੇ ਮੁਲਕ ਨੇ ਉਹਨਾਂ ਦਾ ਵੀ ਪੂਰਾ ਵੇਰਵਾ ਮੈਂ ਇਹਦੇ ਹੁਣ ਡੀਟੇਲ ਦੇ ਵਿੱਚ ਨਹੀਂ ਜਾਵਾਂਗਾ। ਔਰ ਮੈਂ ਇਹ ਵੀ ਦੱਸ ਦਿਆਂ ਕਿ ਵੀ ਕਿਉਂਕਿ ਇੰਡੀਆ ਦੇ ਵਿੱਚ ਇਸ ਵੇਲੇ ਜਰਨਲਿਸਟ ਦੀ ਪਰਸੀਕਿਊਸ਼ਨ ਔਰ ਉਹਨਾਂ ਦੇ ਉੱਤੇ ਪ੍ਰੈਸ਼ਰ ਬਹੁਤ ਜ਼ਿਆਦਾ ਹੈ। ਐਨ ਇਸ ਮੌਕੇ 'ਤੇ ਜਦੋਂ ਇਹ ਜਿਹੜੀ ਰਿਪੋਰਟਰਸ ਸੈਨ ਫਰੰਟੀਅਰਸ ਔਰ ਸੈਨ ਬਾਰਡਰਸ ਉਹਨਾਂ ਨੇ ਆਪਣੀ ਰਿਪੋਰਟ ਦਿੱਤੀ ਹੈ ਤੇ US ਸਰਫ ਨੇ, ਔਰ ਇਹ ਜਿਹੜੀ ਹੈ ਮੇਨ ਉਹਨਾਂ ਦੀ ਨਿਊਜ਼ ਲੱਗੀ ਹੋਈ ਹੈ, US ਸਰਫ ਡਿਕਲੇਅਰਸ ਸੋਲੀਡੈਰਿਟੀ ਵਿਦ ਇੰਡੀਅਨ ਜਰਨਲਿਸਟ ਔਨ ਵਰਲਡ ਪ੍ਰੈਸ ਫਰੀडम ਡੇ ਐਜ਼ ਇੰਡੀਆਜ਼ ਰੈਂਕਿੰਗ ਸਲਾਈਡਸ। ਕਿ ਇੰਡੀਆ ਦੇ 150ਵੇਂ 'ਤੇ ਜਾ ਕੇ ਡਿੱਗਿਆ। ਔਰ US ਸਰਫ ਨੇ, ਯੂਨਾਈਟਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨੇ ਉਹਨਾਂ ਨੇ ਟਵੀਟ ਕੀਤਾ ਕਿ US ਸਰਫ ਸਟੈਂਡਸ ਵਿਦ ਜਰਨਲਿਸਟ who document religious freedom, persecution and violence, particularly in India, where journalists reporting on abuses towards Muslims, Christians,
Dalits, Sikhs and Adivasis are targeted and detained by the government। ਹੁਣ ਇਸ ਗੱਲ ਦਾ ਧਿਆਨ ਰਹੇ ਕਿ ਸਿੱਖ ਫਿਗਰ ਹੋ ਰਹੇ ਨੇ ਸਾਰੀਆਂ ਰਿਪੋਰਟਾਂ ਦੇ ਵਿੱਚ। ਹੁਣ ਇਸ ਮੌਕੇ ਦੇ ਉੱਤੇ US ਸਰਫ ਦਾ ਟਵੀਟ ਇੰਡੀਆ ਫੋਕਸਡ ਹੈ ਕਿ ਵੀ ਜਿਹੜੇ ਜਰਨਲਿਸਟ ਉੱਥੇ ਉਹਨਾਂ ਰਿਪੋਰਟਾਂ ਨੂੰ ਭੇਜਦੇ ਨੇ ਕਿ ਸਿੱਖਾਂ ਨਾਲ, ਮੁਸਲਮਾਨਾਂ ਨਾਲ, ਈਸਾਈਆਂ ਨਾਲ, ਦਲਿਤਾਂ ਦੇ ਨਾਲ ਕੀ ਹੋ ਰਿਹਾ ਹੈ, ਆਦੀਵਾਸੀਆਂ ਦੇ ਨਾਲ, ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ। ਔਰ ਫਿਰ ਉਹਦੀ ਡਿਟੇਲ ਵੀ ਹੈ, ਜਿਵੇਂ ਸਦੀਕ ਕਪਾਨ, ਮੁਸਲਿਮ ਜਰਨਲਿਸਟ ਨੋਨ ਫॉर ਰਿਪੋਰਟਿੰਗ ਔਨ ਰਿਲੀਜੀਅਸ ਇਸ਼ੂਜ਼, was arrested on his way to Hathras, UP to cover a Dalit rape case that sparked nationwide protests. He was accused of only reporting to incite Muslims। ਉਹਨਾਂ ਨੇ ਸਪੈਸੀਫਿਕ ਕੇਸ ਵੀ ਦਿੱਤੇ ਨੇ ਔਰ ਇਸ ਦੇ ਨਾਲ ਨਾਲ ਉਹਨਾਂ ਨੇ ਇਹ ਹੋਰ ਸਾਰੀਆਂ ਡਿਟੇਲਸ ਦਿੱਤੀਆਂ ਕਿ ਭਾਈ ਕੀ ਕਿਹੜੀ ਡੇਟ ਨੂੰ ਹੋਇਆ। February 2022 ਕਿਸ਼ੋਰ ਰਾਮ, a Dalit journalist known for reporting on marginalized classes and lower caste issues, was arrested after bringing up caste during interviews with the families of Dalits who had been murdered and raped, US of tweet said। ਉਹਨਾਂ ਨੇ ਪੂਰੇ ਕੇਸਿਸ ਦਿੱਤੇ ਨੇ ਕਿ ਕਿੱਥੇ ਕਿੱਥੇ ਕੀ ਹੋ ਰਿਹਾ। ਸੋ ਅਸੀਂ ਸਮਝਦੇ ਹਾਂ ਵੀ ਇਹ ਬੇਸ਼ੱਕ ਇਹਨਾਂ ਮੁਲਕਾਂ ਦੇ ਵਿੱਚ ਵੀ ਜਿਹੜੀਆਂ ਸਟੇਟ ਦੀਆਂ ਪਾਲਿਸੀਜ਼ ਨੇ ਉਹ ਤਾਂ ਆਪਣੇ ਨੈਸ਼ਨਲ ਇੰਟਰਸਟ ਔਰ ਵੈਸਟਡ ਇੰਟਰਸਟ ਨਾਲ ਜੁੜੀਆਂ ਹੁੰਦੀਆਂ ਨੇ, ਪਰ ਇਸ ਕਿਸਮ ਦੇ ਨਿਸ਼ਕਾਮ ਲੋਕ ਨੇ, ਜੇ ਅਸੀਂ ਐਕਟਿਵਿਜ਼ਮ ਕਹਿਣਾ ਹੈ ਤਾਂ ਇਹ ਲੋਕ ਨੇ ਜਿਨ੍ਹਾਂ ਦੇ ਕੋਈ ਇੰਟਰਸਟ ਨਹੀਂ ਨੇ। ਉਹਨਾਂ ਦਾ ਇਹੀ ਹੈ ਕਿ ਇਸ ਦੁਨੀਆ ਦੇ ਵਿੱਚ ਜੇ ਜਸਟਿਸ ਨਹੀਂ ਹੋਏਗਾ, ਜੇ ਆਜ਼ਾਦੀ ਆਪਣੇ ਇਜ਼ਹਾਰ ਦੀ, ਵਿਚਾਰਾਂ ਦੇ ਪ੍ਰਗਟਾਵੇ ਦੀ, ਆਪਣੇ ਓਪੀਨੀਅਨ ਨੂੰ ਐਕਸਪ੍ਰੈਸ ਕਰਨ ਦੀ ਆਜ਼ਾਦੀ ਨਹੀਂ ਹੋਏਗੀ ਤੇ ਅੱਜ ਇੱਕ ਥਾਂ ਤੇ ਇਸ ਦਾ ਪ੍ਰਭਾਵ ਹੈ। ਔਰ ਇਹੀ ਕਾਰਨ ਸੀ ਕਿ ਜਦੋਂ ਮੈਂ ਅਕਸਰ ਜਦੋਂ ਇਹ ਕੋਟ ਕਰਦਾ ਮਾਰਟਨ ਲੂਥਰ ਕਿੰਗ ਦੇ ਲਫ਼ਜ਼ਾਂ ਨੂੰ ਕਿ ਇਨਜਸਟਿਸ ਐਨੀਵੇਅਰ ਇਜ਼ ਦਾ ਥ੍ਰੈਟ ਟੂ ਜਸਟਿਸ ਐਵਰੀਵੇਅਰ। ਬੇਸ਼ੱਕ ਸਿੱਧੇ ਤੌਰ ਤੇ ਲੱਗ ਰਿਹਾ ਹੋਏ ਕਿ ਜੀ ਇਹਦੇ ਨਾਲ ਸਾਨੂੰ ਕੀ ਹੈ, ਇੰਡੀਆ 'ਚ ਕੀ ਹੋ ਰਿਹਾ ਹੈ, ਕਿਸੇ ਹੋਰ ਥਾਂ ਤੇ ਕੀ ਹੋ ਰਿਹਾ, ਨਹੀਂ। ਇਹ ਜਿਹੜੇ ਵਾਈਜ਼ ਲੋਕ ਨੇ ਉਹ ਸਮਝਦੇ ਨੇ ਕਿ ਭਾਈ ਜਿਹੜੀ ਗੱਲ ਜਿਹਨੂੰ ਕਬੀਰ ਸਾਹਿਬ ਨੇ ਫਰਮਾਇਆ ਸੀ ਕਿ ਜੋ ਪਾੜੋਸੀ ਕੇ ਹੁਆ ਤੂੰ ਆਪਣੇ ਹੀ ਜਾਨ, ਕਿ ਜਿਹੜਾ ਗਵਾਂਢੀ ਦੇ ਨਾਲ ਹੋਇਆ ਉਹ ਸਮਝ ਤੇਰੇ ਨਾਲ ਹੋਇਆ। ਕਿਉਂਕਿ ਸੂਨਰ ਔਰ ਲੇਟਰ ਜਦੋਂ ਇਹ ਰਿਪਰੈਸਿਵ ਰਜੀਮ ਔਰ ਅੱਜ ਦੀ ਦੁਨੀਆ 'ਚ ਜਦੋਂ ਕਿ ਪੋਲਰਾਈਜੇਸ਼ਨ ਹੈ, ਯੂਰਪ ਦੇ ਵਿੱਚ ਕਿਸ ਕਿਸਮ ਦੀ ਨਸਲੀ ਨਫ਼ਰਤ, ਨੈਸ਼ਨਲਿਜ਼ਮ ਵਾਪਸ ਆਪਣੀਆਂ ਜੜ੍ਹਾਂ ਜਿਹੜਾ ਲਾ ਰਿਹਾ, ਤੇ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਇਨਸਾਨੀ ਹਕੂਕਾਂ ਦੀ ਗੱਲ ਕਰੀਏ ਜਿਹੜੇ UN ਚਾਰਟਰ 'ਚ ਨੇ, ਅਸੀਂ ਫਰੀडम ਦੀ ਗੱਲ ਕਰੀਏ ਜਿਹੜੀ ਇੰਟਰਨੈਸ਼ਨਲ ਲਾਅ ਦੇ ਥੱਲੇ, UN ਕੋਵੈਨੈਂਟ ਦੇ ਥੱਲੇ ਹੈ। ਸੋ ਅਸੀਂ ਸੈਲੂਟ ਕਰਦੇ ਹਾਂ ਇਸ ਰਿਪੋਰਟਰਸ ਸੈਨ ਫਰੰਟੀਅਰ ਆਰਗੇਨਾਈਜੇਸ਼ਨ ਨੂੰ ਕਿ ਉਹ ਆਪਣੀਆਂ ਜ਼ਿੰਦਗੀਆਂ ਖਤਰੇ 'ਚ ਪਾ ਕੇ ਵੀ, ਕਈ ਵਾਰੀ ਡੇਂਜਰਸ ਜ਼ੋਨਸ ਜਾ ਕੇ ਵੀ ਜਿੱਥੇ ਜਰਨਲਿਸਟ ਮਾਰੇ ਜਾਂਦੇ ਨੇ। ਹੁਣ ਵੀ ਕੀਵ ਦੇ ਵਿੱਚ ਜਦੋਂ ਮਿਸਾਈਲ ਡਿੱਗੀ ਹੈ, ਇੱਕ ਪ੍ਰੋਮੀਨੈਂਟ ਬੀਬੀ 25-30 ਸਾਲ ਦੀ, ਉਸ ਦੀ ਡੈਥ ਹੋਈ ਹੈ ਕਿਉਂਕਿ ਜਾ ਕੇ ਕਵਰ ਕਰਨਾ ਫਰੰਟ ਲਾਈਨ ਤੇ, ਔਰ ਦੂਸਰਾ ਜਾਨ ਦੀ ਪਰਵਾਹ ਨਾ ਕਰਨੀ। ਫਿਰ ਕਿਵੇਂ ਜਦੋਂ ਦੁਸ਼ਮਣ ਦੀਆਂ ਫੌਜਾਂ ਚੁੱਕ ਲੈਂਦੀਆਂ ਨੇ ਔਰ ਉਹ ਟਾਰਚਰ ਕਰਦੀਆਂ ਨੇ। ਸੋ ਅਸੀਂ ਇਹ ਜਿਹੜਾ ਦਿਨ ਹੈ ਖਾਸ ਤੌਰ ਤੇ ਪ੍ਰੈਸ ਫਰੀडम ਦਾ, ਉਸ ਮੌਕੇ ਦੇ ਉੱਤੇ ਉਹਨਾਂ ਸਾਰੇ ਜਰਨਲਿਸਟਾਂ ਨੂੰ, ਰਿਪੋਰਟਰਸ ਨੂੰ, ਇਸ ਸੰਬੰਧਿਤ ਫੀਲਡ ਦੇ ਹਿਊਮਨ ਰਾਈਟਸ ਐਕਟਿਵਿਸਟ ਨੂੰ ਸੈਲੂਟ ਕਰਦੇ ਹਾਂ ਜਿਹੜੇ ਇਸ ਆਜ਼ਾਦੀ ਦੇ ਲਈ ਜੂਝ ਰਹੇ ਨੇ, ਤਾਂ ਕਿ ਇਸ ਸਾਰੇ ਪਲੈਨਟ ਦੇ ਉੱਤੇ ਲੋਕ ਆਜ਼ਾਦੀ ਨਾਲ, ਅਦਲ ਦੇ ਨਾਲ ਜੀ ਸਕਣ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਨ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।